व्यूअर्स वेलकम बैक इन आवर प्रोग्राम जी। डॉक्टर साहब एंड वाले इशू बारे ਅਸੀਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? कुछ मैसेजेस ने मैं सिर्फ ना ही पढ़ांगा। निसार अहमद राजा जी, सिंह केजे, अमनदीप सिंह, हरभजन सैनी, फलक शेर भट्ट, सो बहुतियां दी फतेह और खालिस्तान जिंदाबाद ਅਸੀਂ शुक्रिया अदा करते जी। मोदी सरकार किस अंदाज ਦੇ ਵਿੱਚ ਜਿਹੜੀ ਬਾਹਰਲੀ ਕੋਈ ਵੀ ਜਾਣਕਾਰੀ ਜਾਂ ਬਾਹਰਲਿਆਂ ਦਾ ਕਿਸੇ ਹੱਦ ਤੱਕ ਵੀ ਥੋੜਾ ਬਹੁਤ ਅੰਦਰ ਸਟੇਕ ਸੀ, ਜਿਹੜੇ ਕਿ ਆਮ ਗਰੀਬ ਲੋਕ ਕੋਈ NGOs ਰਾਹੀਂ ਫਾਇਦਾ ਲੈਂਦੇ ਸੀ, ਕੋਈ ਹੈਲਥ ਸੈਕਟਰ, ਐਜੂਕੇਸ਼ਨ ਸੈਕਟਰ, ਐਨਵਾਇਰਨਮੈਂਟ ਸੈਕਟਰ ਜਾਂ ਦੂਸਰਿਆਂ ਦੇ ਵਿੱਚ, ਉਹਨੂੰ ਬਿਲਕੁਲ ਹੁਣ ਇਹ ਇਵੇਂ ਹੀ ਕਰ ਰਹੇ ਨੇ ਜਿਵੇਂ ਨਾਜ਼ੀਆਂ ਨੇ ਜਰਮਨੀ ਨੂੰ ਬਾਕੀ ਦੁਨੀਆ ਨਾਲੋਂ ਕੱਟ ਦਿੱਤਾ ਸੀ ਜੀ। ਔਰ ਜੋ ਕੁਛ ਅੰਦਰ ਚੱਲ ਰਿਹਾ ਹੈ ਉਹ ਉਹੀ ਲੋਕਾਂ ਨੂੰ ਪਤਾ ਲੱਗਦਾ ਸੀ ਜੋ ਉਹਨਾਂ ਦਾ ਪ੍ਰੋਪੇਗੈਂਡਾ ਮਿਨਿਸਟਰ ਗੋਇਬਲਸ ਕਹਿੰਦਾ ਸੀ। ਔਰ ਇਹਦਾ ਜਿਹੜਾ ਲੇਟੈਸਟ ਉਹਨਾਂ ਨੇ ਝਟਕਾ ਦਿੱਤਾ ਹੈ, 20,000 NGOs ਜਿਹੜੀਆਂ ਨੇ, ਜਿਹੜੀਆਂ ਬਾਹਰਲੇ ਬੇਸਡ ਜਿਹੜੀਆਂ ਉੱਥੇ ਇਹਨਾਂ ਸੈਕਟਰਸ ਦੇ ਵਿੱਚ ਜਿਹਨਾਂ ਦਾ ਮੈਂ ਜ਼ਿਕਰ ਕੀਤਾ ਹੈਲਪ ਕਰਦੀਆਂ ਸੀ, ਉਹਨਾਂ ਨੇ ਫੈਰਾ ਲਾਇਸੈਂਸ ਹੁੰਦੇ ਨੇ, ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ, ਉਹਦੇ ਥੱਲੇ ਉਹਨਾਂ ਦੇ ਲਾਇਸੈਂਸ ਉਹਨਾਂ ਨੇ ਕੈਂਸਲ ਕਰ ਦਿੱਤੇ। ਉਹਨਾਂ ਨੇ ਕਿਹਾ ਜੀ ਤੁਸੀਂ ਜਿਹੜਾ ਉਹ ਜਿਹੜੀਆਂ ਲਾਇਸੈਂਸ ਦੀਆਂ ਕੰਡੀਸ਼ਨਸ ਨੇ ਉਹ ਤੁਸੀਂ ਫੁੱਲਫਿਲ ਨਹੀਂ ਕਰਦੇ। ਔਰ ਇਹ ਮੇਜਰ ਖਬਰ ਸੀ ਕੱਲ ਕਿ ਦਾ ਗਵਰਨਮੈਂਟ ਹੈਜ਼ ਸੋ ਫਾਰ ਕੈਂਸਲਡ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨਸ ਐਕਟ ਲਾਇਸੈਂਸਿਸ ਆਫ ਅਰਾਊਂਡ 20,000 non-governmental organizations after it found them violating the rules prescribed for receiving funds from abroad. With this, only 13,000 NGOs in the country are left with FCRA license. ਹੁਣ ਇਹ ਜਿਹੜਾ 20,000 NGOs ਜਿਹੜੀਆਂ ਬਾਹਰ ਕੱਢ ਦਿੱਤੀਆਂ, ਜਿਨ੍ਹਾਂ ਦਾ ਮਿਲੀਅਨਸ ਆਫ ਡਾਲਰਸ ਬਾਹਰਲੇ ਜਿਹੜੇ ਲੋਕ, ਹੁਣ ਜਿਵੇਂ ਹੌਲੀਡੇ ਸੀਜ਼ਨ ਦੀ ਅਸੀਂ ਗੱਲ ਕੀਤੀ ਹੈ, ਜਿਹੜੇ ਇਹਨਾਂ 'ਚ ਵੀ ਭਲੇ ਸਪਿਰਿਚੁਅਲ ਓਰੀਐਂਟਡ ਨੇ, ਉਹ ਬਹੁਤ ਕੁਛ ਡੋਨੇਟ ਕਰਦੇ ਨੇ ਇਹਨਾਂ ਦਿਨਾਂ 'ਚ। ਔਰ ਈਵਨ ਸਾਡੀਆਂ ਸਿੱਖ ਆਰਗੇਨਾਈਜੇਸ਼ਨਾਂ ਵੀ ਅੱਜ ਕੱਲ੍ਹ ਲੱਗੀਆਂ ਹੋਈਆਂ ਨੇ, ਇੱਕ ਤੋਂ ਬਾਅਦ ਇੱਕ ਪ੍ਰੈਸ ਰਿਲੀਜ਼ ਸ਼ੂਟ ਕੀਤੀ ਹੁੰਦੀ ਹੈ ਜੀ, ਡੋਨੇਟ, ਕਿਉਂਕਿ ਟੈਕਸ ਐਂਡ ਸੀਜ਼ਨ ਵੀ ਹੈ ਜੀ। ਔਰ ਬਹੁਤ ਸਾਰੇ ਇਹਨਾਂ ਦਿਨਾਂ ਦੇ ਵਿੱਚ ਚੈਰਿਟੀ ਨੂੰ ਦਿੰਦੇ ਨੇ। ਸੋ ਇਹਨਾਂ NGOs ਦੇ ਕੋਲ ਲੱਖਾਂ ਡਾਲਰ ਜਿਹੜੇ ਨੇ ਉਹ ਸਨ ਆਉਂਦੇ, ਜਿਹਨਾਂ ਰਾਹੀਂ ਇਹ ਉੱਥੇ ਮਦਦ ਕਰਦੇ ਸੀ, ਕਿਸੇ ਨੂੰ ਰੋਟੀ ਹੈ, ਕਿਸੇ ਦੀ ਐਜੂਕੇਸ਼ਨ ਹੈ, ਹੈਲਥ ਹੈ। ਹੁਣ ਜੇ 20,000 NGOs ਖਤਮ ਹੋ ਗਈਆਂ ਤਾਂ ਉੱਥੇ ਹੁਣ ਜਿਹੜਾ ਉਹ ਗੈਪ ਹੈ ਉਹ ਕੌਣ ਫੁੱਲਫਿਲ ਕਰੇਗਾ ਜੀ। RSS ਨੇ ਆਲਰੇਡੀ ਆਪਣਾ ਇਸ ਕਿਸਮ ਦਾ NGOs ਦਾ ਜਾਲ ਉੱਥੇ ਟਰਾਈਬਲਸ ਦੇ ਵਿੱਚ, ਦਲਿਤਾਂ ਦੇ ਵਿੱਚ, ਗਰੀਬ ਵਰਗ 'ਚ ਵੀ ਵਿਛਾਇਆ ਹੋਇਆ। ਔਰ ਬਾਹਰਲਿਆਂ ਤੋਂ ਹੁਣ ਕੁਛ ਇੱਥੇ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਕਹਿਣਗੀਆਂ ਕਿ ਜੀ ਮੈਚਿੰਗ ਗ੍ਰਾਂਟ, ਜੇ ਤੁਸੀਂ ਕਿਸੇ NGO ਨੂੰ ਉੱਥੇ ਜਿੰਨੀ ਡੋਨੇਸ਼ਨ ਕਹੋਗੇ ਉਹ ਜਿਹੜੀ ਫਰਮ ਹੈ ਉਹ ਕਹਿੰਦੀ ਹੈ ਜੀ ਉਨਾ ਹੀ ਅਸੀਂ ਡੋਨੇਟ ਕਰਾਂਗੇ। ਸੋ ਇੱਥੇ ਬਹੁਤ ਸਾਰੇ ਜਿਹੜੇ ਹਿੰਦੂਤਵ ਵੀ ਇੱਥੇ ਵੜੇ ਹੋਏ ਨੇ ਸਿਸਟਮ ਦੇ ਵਿੱਚ ਜੀ, ਉਹ ਉਹਨਾਂ ਨੂੰ ਫੰਡ ਕਰਵਾ ਰਹੇ ਨੇ। ਔਰ ਇਹ ਜਿਹੜੀਆਂ ਫੀਲਡਸ ਰਹਿ ਗਈਆਂ ਉਹੀ ਹੋਣਗੀਆਂ ਜਿਨ੍ਹਾਂ 'ਤੇ ਬਹੁਤਿਆਂ 'ਤੇ ਇਹਨਾਂ ਦਾ ਇੰਪੈਕਟ ਹੈ। ਜਾਂ ਜੇ 20,000 ਖਤਮ ਕਰ ਦਿੱਤਾ, ਜਿਹੜੀਆਂ ਦੂਜੀਆਂ 'ਚ ਵੀ ਮਾੜੀਆਂ ਮੋਟੀਆਂ ਹੋਣਗੀਆਂ, ਉਹਨਾਂ ਨੂੰ ਆਉਣ ਵਾਲੇ ਪੀਰੀਅਡ 'ਚ ਆਨਾ ਬਹਾਨਾ ਲਾ ਕੇ ਉਹਨਾਂ ਨੂੰ ਜਿਹੜਾ ਇਹ ਖਤਮ ਕਰ ਦੇਣਗੇ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜਿਹੜੀ ਫਿਗਰ ਹੁਣ ਰਾਜਨਾਥ ਸਿੰਘ ਨੇ ਕਿਹਾ ਜੀ 20,000 ਨੇ ਉੱਥੇ ਜਿਹੜਾ ਉਹ ਲਾਇਸੈਂਸਿੰਗ ਜਿਹੜੀਆਂ FCRA ਦੀਆਂ ਕੰਡੀਸ਼ਨਸ ਨੇ ਉਹ ਫੁੱਲਫਿਲ ਨਹੀਂ ਕੀਤੀਆਂ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ FCRA ਲਾਇਸੈਂਸ ਹੈ ਇਹ ਜ਼ਰੂਰੀ ਹੈ, ਇਹਦੀਆਂ ਕੰਡੀਸ਼ਨ ਕੋਈ ਆਟੋਮੈਟਿਕ ਨਹੀਂ ਹੁੰਦਾ ਕਿ ਵੀ ਉਹ ਜਾਰੀ ਰਹਿਣ, ਔਰ ਅਸੀਂ ਉਹਨਾਂ ਨੂੰ ਦੇਖਾਂਗੇ ਕਿ ਬਾਕੀਆਂ ਨੂੰ ਵੀ ਅਸੀਂ ਕਿਵੇਂ ਡੀਲ ਕਰਨਾ। ਸੋ ਜ਼ਾਹਰ ਹੈ ਕਿ ਵੀ ਇਹ ਸਭ ਕੁਛ ਇੰਟਰਨੈਸ਼ਨਲ ਕਮਿਊਨਿਟੀ ਦੀਆਂ ਅੱਖਾਂ ਸਾਹਮਣੇ ਹੋ ਰਿਹਾ ਦਾ ਵੇ ਇਹ ਸਾਰਾ ਪਾਰਟ। ਔਰ ਬਿਲਕੁਲ ਜਦੋਂ ਮੈਂ ਰਿਪੀਟਡਲੀ ਕਈ ਵਾਰੀ ਉਹੀ ਗੱਲ ਨੂੰ ਰਿਪੀਟ ਕਰਨਾ ਪੈਂਦਾ ਕਿ ਜੋ ਤੌਰ ਤਰੀਕੇ ਨਾਜ਼ੀਆਂ ਦੇ ਸੀ, ਬਿਲਕੁਲ ਸਟੈਪ ਬਾਈ ਸਟੈਪ, ਔਰ ਪਹਿਲੇ 3 ਸਾਲ ਦੇ ਵਿੱਚ ਮੋਦੀ ਦੀ ਕਮਾਂਡ ਥੱਲੇ ਉਹਨਾਂ ਨੇ ਬਾਹਰਲੀਆਂ ਜੜ੍ਹਾਂ ਵੀ ਕੱਟ ਦਿੱਤੀਆਂ, ਅੱਖਾਂ ਵੀ ਦਿਖਾ ਦਿੱਤੀਆਂ ਜਿੱਥੇ ਲੋੜ ਹੈ, ਇੱਧਰ ਭਾਈਵਾਲੀ ਵੀ ਬਣਾ ਲਈ ਅਮਰੀਕਾ ਦੇ ਨਾਲ, ਡੋਨਲਡ ਟਰੰਪ ਦੇ ਨਾਲ, ਜਿਸ ਕਿਸਮ ਦਾ ਹੈ ਉਹ ਨਿਊਕਲੀਅਰ ਟੈਸਟਾਂ ਦੇ ਨਾਂ ਥੱਲੇ ਉਹ ਜੰਗਬਾਜ਼ੀ ਵਾਲਾ ਮਾਹੌਲ ਵੀ ਸਿਰਜ ਦਿੱਤਾ ਹੈ। ਘੱਟ ਗਿਣਤੀਆਂ ਨੂੰ, ਮੁਸਲਮਾਨਾਂ ਨੂੰ ਡਰਾ ਲਿਆ, ਈਸਾਈਆਂ ਨੂੰ ਡਰਾ ਲਿਆ, ਸਿੱਖਾਂ ਦੀ ਬੇਹਰਮਤੀ, ਜੇ ਸਾਡੀ ਅਰਦਾਸ ਜਿਹੜੀ ਸਾਡੇ ਸ਼ਹੀਦਾਂ ਨੇ ਆਪਣੇ ਖੂਨ ਦੇ ਨਾਲ ਲਿਖੀ ਹੋਈ ਹੈ, ਅੱਜ ਉਹ ਇੱਕ ਬਟ ਆਫ ਜੋਕਸ ਬਣ ਗਿਆ। ਤੇ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਹਿੰਦੂ ਤਵੀਆਂ ਦੀ ਖੇਡ ਕੀ ਹੈ। ਸੋ ਇਹ ਲੇਕਿਨ ਇਸ ਵੇਲੇ ਜਿਵੇਂ ਨਾਜ਼ੀ ਜਰਮਨੀ ਵੀ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਦੇ ਨਾਂ ਥੱਲੇ ਸੀ ਔਰ ਦੁਨੀਆ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸੀ, ਇਹ ਲਾਰਜੈਸਟ ਡੈਮੋਕ੍ਰੇਸੀ ਔਨ ਦਾ ਪਲੈਨਟ ਥੱਲੇ ਐਕਟ ਕਰ ਰਹੇ ਨੇ ਔਰ ਅੱਖਾਂ ਬੰਦ ਕੀਤੀਆਂ ਹੋਈਆਂ ਬਹੁਤਿਆਂ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਹੁਣ ਅੱਜ ਦਾ ਵਿਚਾਰ। ਡਾਕਟਰ ਸਾਹਿਬ
ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦੇ ਦੋ ਜਿਹੜੇ ਨੇ, ਕਿਉਂਕਿ ਅਸੀਂ 52 ਅੱਖਰੀ ਬਾਣੀ ਦੀ ਵਿਚਾਰ ਚਰਚਾ ਕਰ ਰਹੇ ਹਾਂ, ਰਾਗ ਗੌੜੀ 52 ਅੱਖਰੀ ਜੀ, ਤੇ 21 ਤੇ 22 ਨੰਬਰ ਸ਼ਲੋਕ, ਕਿਉਂਕਿ ਇਹ ਜਿਹੜੇ ਅੱਖਰਾਂ ਤੇ ਆਧਾਰਿਤ ਬਾਣੀ ਹੁੰਦੀ ਹੈ, ਉਹ ਕਿਸੇ ਅੱਖਰ ਨੂੰ ਆਧਾਰ ਬਣਾ ਕੇ, ਔਰ ਅੱਜ ਦੇ ਦੋ ਅੱਖਰ ਨੇ ਅਨਾਣਾ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਤੇ ਤੱਤਾ। ਤੇ ਅਨਾਣੇ ਦੇ ਨਾਲ ਕਬੀਰ ਸਾਹਿਬ ਨੇ ਇੱਕ ਸ਼ੋਲਜਰ ਜਿਹੜਾ ਜੰਗ ਦੇ ਮੈਦਾਨ 'ਚ ਅੱਗੇ ਵੱਧ ਕੇ ਲੜਨਾ ਔਰ ਆਪਣੀ ਗਰਾਊਂਡ ਨੂੰ ਹੋਲਡ ਕਰਨਾ ਔਰ ਅਖੀਰ ਤੱਕ ਲੜ ਕੇ ਮਰਨਾ, ਉਹਨੂੰ ਅਲੰਕਾਰ ਦੇ ਤੌਰ ਤੇ ਵਰਤ ਕੇ ਰੱਬ ਦੇ ਰਸਤੇ ਦੇ ਪਾਂਧਿਆਂ ਦੇ ਲਈ ਇਹ ਸੁਝਾਇਆ ਹੈ ਕਿ ਵੀ ਇਵੇਂ ਹੀ ਰੱਬ ਦੇ ਰਸਤੇ ਤੇ ਤੁਰੇ ਜਿਹੜੇ ਨੇ ਉਹ ਸਾਬਤ ਕਦਮਾਂ ਨਾਲ ਖਲੋਤੇ ਰਹਿਣੇ ਚਾਹੀਦੇ ਨੇ। ਜੀ, ਰਾਣਾ ਰਣ ਰੂਤੋ ਨਰ ਨਹੀਂ ਕਰੇ, ਨਾ ਨਿਵੈ ਨਾ ਫੁਨ ਸੰਚਰੈ, ਧਨ ਜਨਮ ਤਾਹੀ ਕੋ ਗਣੈ, ਮਾਰੈ ਏਕੈ ਤਜ ਜਾਏ ਘਣੇ। ਕਿ ਵੀ ਜਿਹੜਾ ਵਾਰੀਅਰ ਹੈ, ਸਿਪਾਹੀ ਹੈ, ਉਹ ਲੜਦਾ ਹੈ ਰਣ ਦੇ ਵਿੱਚ, ਰੂਤੋ ਬੈਟਲ 'ਚ ਫਾਈਟ ਕਰਦਾ। ਨਰ ਨਹੀਂ ਕਰੇ, ਉਹ ਪੂਰਾ ਸਪਿਰਿਟ ਦੇ ਨਾਲ ਲੜਦਾ ਹੈ ਔਰ ਪ੍ਰੈਸ ਔਨ 'ਚ ਹੁੰਦਾ, ਅਪ ਐਂਡ ਪ੍ਰੈਸ ਔਨ, ਪੁਸ਼ਿੰਗ ਹੁੰਦਾ ਹੈ, ਉਹ ਪਿੱਛੇ ਵੱਲ ਨਹੀਂ ਦੇਖਦਾ। ਨਾ ਹੀ ਉਹ ਯੀਲਡ ਕਰਦਾ, ਨਾ ਨਿਵੈ ਨਾ ਫੁਨ ਸੰਚਰੈ, ਨਾ ਉਹ ਰਿਟਰੀਟ ਕਰਦਾ, ਨਾ ਯੀਲਡ ਕਰਦਾ ਨਾ ਰਿਟਰੀਟ ਕਰਦਾ, ਉਹ ਟਰੂ ਸ਼ੋਲਜਰ ਹੈ। ਇਸੇ ਤਰ੍ਹਾਂ ਧਨ ਜਨਮ ਤਾਹੀ ਕੋ ਗਣੇ, ਉਹਨਾਂ ਦੇ ਜਨਮ ਨੂੰ, ਮਨੁੱਖਾ ਜੀਵਨ ਨੂੰ ਅਸੀਂ ਧਨ ਮੰਨਦੇ ਹਾਂ ਜਾਂ ਧਨ ਮੰਨ ਸਕਦੇ ਹਾਂ। ਮਾਰੈ ਏਕੈ ਤਜ ਜਾਏ ਘਣੇ, ਕਿ ਵੀ ਜਿਹੜੇ ਮਾਇਆ ਦੇ ਵਿਹੜੇ ਜੀਵ ਚਾਰ ਚਫੇਰੇ ਉਹਦੇ ਨਾਲ ਦੋਸਤੀ ਕਰਦੇ ਨੇ, ਉਹਦੇ ਸਾਥੀ ਨੇ, ਤਜ ਜਾਏ ਘਣੇ, ਉਹਨਾਂ ਸਾਰਿਆਂ ਨੂੰ, ਬਾਕੀ ਵਿਕਾਰਾਂ ਨੂੰ, ਸਭ ਨੂੰ ਛੱਡ ਜਾਏ, ਉਹਨਾਂ ਸਾਰੇ ਸਾਥ ਨੂੰ ਛੱਡ ਜਾਏ। ਮੇਰਾ ਮਾਰੈ ਇੱਕ ਹੈ ਕਿ ਇੱਕ ਨੂੰ ਕੰਕਰ ਕਰ ਲਏ, ਆਪਣੀ ਹਉਮੈ ਨੂੰ ਜਿੱਤ ਲਏ, ਆਪਣੇ ਅੰਦਰ ਨੂੰ, ਅਹਮ ਨੂੰ ਜਿੱਤ ਲਏ ਔਰ ਬਾਕੀ ਸਾਰਿਆਂ ਨੂੰ ਜਿਹੜਾ ਉਹ ਚਲਦਾ ਕਰ ਦੇ। ਦੂਸਰਾ ਸ਼ਲੋਕ ਤੱਤਾ ਹੈ, ਤੱਤਾ ਅਤਰ ਤਰਿਓ ਨਹਿ ਜਾਈ, ਤਨ ਤ੍ਰਿਭਵਨ ਮੈਂ ਰਹਿਓ ਸਮਾਈ, ਜੋ ਤ੍ਰਿਭਵਨ ਤਨ ਮਾਹੇ ਸਮਾਵਾ, ਤਉ ਤੱਤੈ ਤਤ ਮਿਲਿਆ ਸੱਚ ਪਾਵਾ। ਹੁਣ ਤੱਤਾ ਸ਼ਬਦ ਨੂੰ ਆਧਾਰ ਬਣਾ ਕੇ ਕਬੀਰ ਸਾਹਿਬ ਨੇ ਕਿਹਾ ਅਤਰ ਤਰਿਓ ਨਹੀਂ ਜਾਏ, ਕਿ ਇਹ ਸੰਸਾਰ ਜਿਹੜਾ ਹੈ ਅਤਰ ਹੈ, ਇਹਨੂੰ ਤਰਨਾ ਸੌਖਾ ਨਹੀਂ ਹੈ। ਭਾਵ ਮਾਇਆ ਦੀ, ਵਿਕਾਰਾਂ ਦੀ ਇਸ ਖੇਡ 'ਚੋਂ, ਇਸ ਆਂਧੀ 'ਚੋਂ, ਇਸ ਤੂਫਾਨ 'ਚੋਂ ਬਚਣਾ ਸੌਖਾ ਨਹੀਂ ਹੈ। ਅਤਰ ਤਰਿਓ ਨਹਿ ਜਾਈ, ਤਨ ਤ੍ਰਿਭਵਨ ਮੈਂ ਰਹਿਓ ਸਮਾਈ, ਕਿ ਸਾਡੇ ਜਿਹੜੇ ਤਨ ਦੇ ਵਿਕਾਰ ਨੇ, ਸ਼ੌਕ ਨੇ, ਜਾਂ ਤਨ ਦਾ ਸੁਭਾਅ ਹੈ, ਉਹ ਤ੍ਰਿਭਵਨ, ਅਸੀਂ ਤਿੰਨਾਂ ਦੁਨੀਆ ਦੇ ਵਿੱਚ ਘੁੰਮਦੇ ਹਾਂ, ਜਿਹਨੂੰ ਕਬੀਰ ਸਾਹਿਬ ਨੇ ਫਰਮਾਇਆ ਸੀ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਕਦੇ ਅਸਮਾਨ ਤੇ ਹੁੰਦਾ ਸਤਨ, ਕਦੇ ਪਤਾਲ 'ਚ ਵੜਿਆ ਹੁੰਦਾ। ਇਹਨੂੰ ਹੀ ਗੁਰੂ ਉਹਨਾਂ ਨੇ ਫਿਰ ਯਾਦ ਕਰਵਾਇਆ, ਤਨ ਤ੍ਰਿਭਵਨ ਮੈਂ ਰਹਿਓ ਸਮਾਈ, ਕਿ ਜਿਹੜਾ ਇਹ ਸਰੀਰ ਹੈ ਔਰ ਸਰੀਰ ਨਾਲ ਜੁੜਿਆ ਮਨ, ਇਹ ਤਿੰਨੋਂ ਲੋਕਾਂ ਦੇ ਵਿੱਚ ਜਿਹੜਾ ਘੁੰਮਦਾ ਫਿਰਦਾ, ਧੱਕੇ ਖਾਂਦਾ ਫਿਰਦਾ। ਜੋ ਤ੍ਰਿਭਵਨ ਤਨ ਮਾਹੇ ਸਮਾਵਾ, ਪਰ ਜੇ ਉਹਨਾਂ ਤਿੰਨਾਂ ਲੋਕਾਂ ਦਾ ਮਾਲਕ, ਤ੍ਰਿਭਵਨ ਦਾ ਮਾਲਕ ਰੱਬ ਆ ਕੇ ਤਨ ਮਾਹੇ ਅੰਦਰ ਬੈਠ ਜਾਏ, ਰੱਬ ਦੀ ਜੋਤ ਦਾ ਪ੍ਰਕਾਸ਼ ਹੋ ਜਾਏ, ਰੱਬ ਦਾ ਨੂਰ ਸਾਡੇ ਅੰਦਰ ਆ ਕੇ ਵਸ ਜਾਏ, ਜੋ ਤ੍ਰਿਭਵਨ ਤਨ ਮਾਹੇ ਸਮਾਵਾ, ਤਹੁ ਤੱਤੇ ਤਤ ਮਿਲਿਆ ਸੱਚ ਪਾਵਾ। ਫਿਰ ਜਿਹੜਾ ਐਸੈਂਸ ਨਾਲ ਐਸੈਂਸ ਮਿਲ ਜਾਂਦਾ ਹੈ, ਤਤ ਨਾਲ ਤਤ ਮਿਲ ਜਾਂਦਾ ਹੈ। ਰੱਬ ਜਦੋਂ ਅੰਦਰ ਆ ਕੇ ਬੈਠ ਜਾਂਦਾ ਹੈ, ਫਿਰ ਮਾਨੋ ਬਾਕੀ ਸਭ ਕੁਝ ਮੁੱਕ ਗਿਆ, ਤਤ ਨਾਲ ਤਤ ਮਿਲ ਗਿਆ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ। ਹੁਣ ਉਹ ਫਿਰ ਜਿਹੜਾ ਤਿੰਨ ਭਵਨਾਂ 'ਚ ਘੁੰਮਣ ਦੀ ਗੱਲ ਸੀ, ਗਵਨ ਤਾਂ ਇਹੀ ਹੁੰਦਾ ਨਾ ਕਿ ਭਾਈ ਤੁਸੀਂ ਘੁੰਮ ਰਹੇ ਹੋ ਇੱਧਰ ਉੱਧਰ ਮਨ ਕਰਕੇ, ਤੇ ਵਿਸਰਾਮ ਹੁੰਦਾ ਕਿ ਮਨ ਦਾ ਟਿਕ ਜਾਣਾ। ਅਚਰ ਚਰੈ ਤਾਂ ਸਿੱਧ ਪਾਈ, ਸਿੱਧੀ ਤੇ ਬੁੱਧ ਹੋਈ, ਪ੍ਰੇਮ ਕੇ ਸਰ ਲਾਗੇ ਘਟ ਭੀਤਰ, ਤਾਂ ਭ੍ਰਮ ਕਾਟਿਆ ਜਾਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।